ਗੁਰਦੁਆਰੇ ਦੇ ਵਿੱਚ ਸੰਗਤ ਘੱਟ ਨਤਮਸਤਕ ਹੁੰਦੀ ਆ। ਬਾਹਰ ਜਿਹੜਾ ਬਾਜ਼ਾਰ ਲੱਗਿਆ ਹੋਇਆ, ਕਈ ਕਿਲੋਮੀਟਰ ਦਾ ਬਾਜ਼ਾਰ ਲੱਗਿਆ ਹੋਇਆ, ਉੱਥੇ ਹਰੇਕ ਦੁਕਾਨ ਪਰ ਤੁਹਾਨੂੰ 15-20 ਜਣੇ ਮਿਲ ਜੂਗੇ। ਕਾਹਦੇ ਵਾਸਤੇ ਇੰਨੇ ਸਿੰਘਾਂ ਦੀਆਂ ਸ਼ਹੀਦੀਆਂ ਦਿੱਤੀਆਂ? ਪਰਿਵਾਰ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਅਕਸਰ ਨੂੰ। ਕਾਹਦੇ ਵਾਸਤੇ? ਅਸੀਂ ਸਾਡੇ ਵਾਸਤੇ, ਸਿੱਖਾਂ ਵਾਸਤੇ। ਸਿੱਖ ਕੌਮ ਨੂੰ ਯਾਦ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਇਹ ਸਿੱਖ ਕੌਮ ਹੁਣ ਹਿੰਦੂਤਾ ਦੀ ਗੁਲਾਮ ਹੋ ਗਈ ਆ। ਹਰੇਕ ਪਾਸੇ ਚਲੇ ਜਾਓ, ਚਾਹੇ ਸ਼੍ਰੋਮਣੀ ਕਮੇਟੀ ਚ ਲਾ ਲਓ, ਆਪਣੇ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗੇ, ਸ਼੍ਰੋਮਣੀ ਕਮੇਟੀ ਮੈਂਬਰ ਸਾਰੇ RSS ਦੇ ਬੰਦੇ ਆ। ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਚਾਹੀਦੇ ਆ, ਅੱਜ ਵਾਲੇ ਜਥੇਦਾਰ ਨਹੀਂ ਚਾਹੀਦੇ ਜਿਹੜੇ ਇੱਕੋ ਪਰਿਵਾਰ ਦੇ ਥੱਲੇ ਲੱਗੇ ਹੋਏ ਆ, RSS ਦੇ ਥੱਲੇ ਲੱਗੇ ਹੋਏ ਆ। ਜੰਗ ਯੁੱਧ ਲੜਨ ਵਾਲਾ ਕੋਈ ਜਥੇਦਾਰ ਥੋੜੀ ਨਾ ਹੈ। ਇਹਦਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰ ਵਾਲੇ ਸੰਤਾਂ ਤੱਕ ਜਿਹੜੇ ਜਥੇਦਾਰ ਹੋਏ ਆ ਉਹੀ ਹੋਏ ਆ। ਉਹਦੇ ਬਾਅਦ ਸਾਨੂੰ ਕੋਈ ਸਿੱਖ ਕੌਮ ਨੂੰ ਅੱਜ ਤੱਕ ਜਥੇਦਾਰ ਨਹੀਂ ਮਿਲਿਆ। ਠੇਕੇ ਵੀ ਖੁੱਲੇ ਆ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ। ਇਹ ਬਸ ਇਹਨਾਂ ਨੇ ਸਿੱਖਾਂ ਨਾਲ ਧੱਕਾ ਹੀ ਕਰਨਾ ਹੈ। ਇਹਨਾਂ ਨੇ ਕੋਈ ਸਿੱਖਾਂ ਨਾਲ ਪਿਆਰ ਨਹੀਂ ਹੈਗਾ। ਸਾਰਿਆਂ ਨੇ ਪੱਗਾਂ ਦੇ ਸਿਰ ਪਸਾਏ ਹੋਏ ਆ। ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਮੌਜੂਦ ਆ ਔਰ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਵੱਲੋਂ ਇੱਥੇ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਹਾਜ਼ਰੀ ਲਵਾਈ ਜਾ ਰਹੀ ਹੈ। ਤਾਂ ਖਾਸ ਤੌਰ ਤੇ ਇੱਕ ਇਹ ਵੀ ਪੱਖ ਹੈ ਇਸ ਜਗ੍ਹਾ ਦਾ ਸ਼ਹੀਦੀ ਦਿਹਾੜਿਆਂ ਦੇ ਮੌਕੇ ਤਰਾਸਦੀ ਵਾਲੀ ਗੱਲ ਹੈ ਕਿ ਵੱਡੀ ਤਾਦਾਦ ਦੇ ਵਿੱਚ ਉਹ ਦੁਕਾਨਦਾਰ ਨੇ ਜਿਨ੍ਹਾਂ ਦੇ ਵੱਲੋਂ ਉੱਚੀ ਉੱਚੀ ਆਵਾਜ਼ਾਂ ਦੇ ਕੇ ਦੁਕਾਨ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੇਚੀਆਂ ਜਾਂਦੀਆਂ ਨੇ। ਤੇ ਖਾਸ ਤੌਰ ਤੇ ਬਹੁਤ ਸਾਰਾ ਵੱਡਾ ਤਬਕਾ ਆ ਜਿਨ੍ਹਾਂ ਦੇ ਵੱਲੋਂ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਹਰ ਵਾਰ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਇਉਂ ਜਾਪਦਾ ਹੈ ਕਿ ਜਿਵੇਂ ਇੱਥੇ ਵੱਡਾ ਤਬਕਾ ਸ਼ਹੀਦੀ ਦਿਹਾੜਿਆਂ ਦੇ ਉੱਪਰ ਸ਼ਾਪਿੰਗ ਕਰਨ ਦੀ ਭਾਵਨਾ ਦੇ ਨਾਲ ਵੀ ਆਉਂਦਾ। ਇਸੇ ਨੂੰ ਲੈ ਕੇ ਗੱਲਬਾਤ ਕਰ ਲੈਣੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੋਬਨਦੀਪ ਸਿੰਘ ਆ। ਗੱਲਬਾਤ ਕਰਦੇ ਜੋਬਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਾਈ ਸਵਾਲ ਇਹ ਕਿ ਇੱਥੇ ਸ਼ਹੀਦੀ ਦਿਹਾੜਿਆਂ ਤੇ ਉੱਪਰ ਆ ਕੇ ਅਹਿਸਾਸ ਹੋਣਾ ਸੀ ਛੋਟੇ ਬਾਬਾ ਜੁਝਾਰ ਸਿੰਘ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਦਾ, ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਸ਼ਹਾਦਤ ਦਾ, ਪਰ ਇੱਥੇ ਤੇ ਇੱਕ ਸ਼ਾਪਿੰਗ ਮਾਲ ਦੇ ਵਾਂਗ ਇੱਕ ਇਦਾਂ ਦਾ ਟ੍ਰੈਂਡ ਜਿਹਾ ਚੱਲਿਆ ਹੋਇਆ ਕਿ ਵੱਡਾ ਤਬਕਾ ਜਿਵੇਂ ਇੱਥੇ ਸ਼ਾਪਿੰਗ ਕਰਨੀ ਆਉਂਦਾ ਹੋਵੇ। ਇਸ ਚੀਜ਼ ਨੂੰ ਲੈ ਕੇ ਕੀ ਦੇਖਦੇ ਹੋ? ਬਾਬਾ ਜੀ ਜਿਹੜਾ ਦੇਖੋ, ਜਿਹੜੇ ਸ਼ਹੀਦੀ ਜੋੜ ਮੇਲੇ ਤੇ ਜਿਹੜੇ ਆਪਣੇ ਸੰਗਤ ਨੇ ਬਣਾਏ ਤੇ ਉਹ ਤੇ ਵੀ ਆਪਾਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਵੀ ਜਿਨ੍ਹਾਂ ਨੇ ਆਪਣੇ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ। ਸ਼ਹੀਦਾਂ ਨੇ, ਸਾਹਿਬਜ਼ਾਦਿਆਂ ਨੇ, ਸਿੰਘਾਂ ਨੇ, ਨੇਕਾਂ ਸਿੰਘਾਂ ਨੇ ਜਿਹੜੇ ਸ਼ਹੀਦਾਂ ਦਿੱਤੀਆਂ, ਉਹਨਾਂ ਨੂੰ ਨਤਮਸਤਕ ਹੋਣਾ ਵੀ ਜੋੜ ਮਤਲਬ ਕਿ ਇਕੱਠੀ ਸੰਗਤ ਕਰਕੇ ਆਉਣਾ ਵੀ ਐਨ ਮਤਲਬ ਕਿ ਉਹਨਾਂ ਦੇ ਦਿਨ ਮਨਾਈਏ। ਪਰ ਜਿਹੜੇ ਇਹ ਸ਼ਹੀਦੀ ਜੋੜ ਮੇਲ ਆ ਇਹ ਇਹਨਾਂ ਨੇ ਮੇਲਾ ਬਣਾ ਲਿਆ। ਆਹ ਦੇਖ ਲਿਓ ਕਿੰਨੀਆਂ ਦੁਕਾਨਾਂ ਹੈ ਉਰੇ। ਗੁਰਦੁਆਰੇ ਦੇ ਵਿੱਚ ਸੰਗਤ ਘੱਟ ਨਤਮਸਤਕ ਹੁੰਦੀ ਆ। ਬਾਹਰ ਜਿਹੜਾ ਬਾਜ਼ਾਰ ਲੱਗਿਆ ਹੋਇਆ, ਕਈ ਕਿਲੋਮੀਟਰ ਦਾ ਬਾਜ਼ਾਰ ਲੱਗਿਆ ਹੋਇਆ, ਉੱਥੇ ਹਰੇਕ ਦੁਕਾਨ ਪਰ ਤੁਹਾਨੂੰ 15-20 ਜਣੇ ਮਿਲ ਜੂਗੇ। ਕਾਰਨ ਹੈ ਜਿਹੜੀ ਆਪਣੀ ਲੋਕਾਂ ਦੀ ਮਾਨਸਿਕਤਾ ਹੈ ਉਹ ਗੁਲਾਮ ਹੋ ਗਈ ਆ। ਥੋੜੀ ਸੋਚ ਸਮਝੇ ਨਹੀਂ ਹੈ ਲੋਕਾਂ ਨੂੰ ਵੀ ਇਹ ਅਸੀਂ ਕਿਹੜੀ ਜਗ੍ਹਾ ਤੇ ਆਏ ਆ। ਇੰਨੀ ਸ਼ਹੀਦਾਂ ਦੀ ਜਗ੍ਹਾ ਏ, ਐਡੀ ਵੱਡੀ ਜੰਗ ਹੋਈ ਆ ਉਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਹਦੇ ਵਾਸਤੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਾਏ ਆ? ਕਾਹਦੇ ਵਾਸਤੇ ਇੰਨੇ ਸਿੰਘਾਂ ਦੀਆਂ ਸ਼ਹੀਦੀਆਂ ਦਿੱਤੀਆਂ? ਪਰਿਵਾਰ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਅਕਸਰ ਨੂੰ। ਕਾਹਦੇ ਵਾਸਤੇ? ਅਸੀਂ ਸਾਡੇ ਵਾਸਤੇ, ਸਿੱਖਾਂ ਵਾਸਤੇ। ਸਿੱਖ ਕੌਮ ਨੂੰ ਯਾਦ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਇਹ ਸਿੱਖ ਕੌਮ ਹੁਣ ਹਿੰਦੂਤਾ ਦੀ ਗੁਲਾਮ ਹੋ ਗਈ ਆ। ਇਹ RSS ਦੇ ਅਧੀਨ ਚੱਲਦੀ ਹੈ ਕਿਉਂਕਿ ਹਰੇਕ ਪਾਸੇ ਚਲੇ ਜਾਓ, ਚਾਹੇ ਸ਼੍ਰੋਮਣੀ ਕਮੇਟੀ ਚ ਲਾ ਲਓ, ਚਾਹੇ ਜਿੱਥੇ ਮਰਜ਼ੀ ਲਾ ਲਓ, ਇਹ RSS ਜਿੰਨੇ ਵੀ ਆਪਣੇ ਸਿੱਖ ਕੌਮ ਦੇ ਗੁਰਦੁਆਰੇ ਆ ਸਾਰਿਆਂ ਦੇ ਵਿੱਚ RSS ਅਧੀਨ ਹੋ ਗਿਆ ਕੰਮ। ਜਦੋਂ ਅਸੀਂ ਸ਼ਹੀਦੀ ਦਿਹਾੜਿਆਂ ਦੀ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਦੀਵਾਨ ਹਾਲ ਦੇ ਵਿੱਚ ਸੰਗਤ ਦੀ ਗਿਣਤੀ ਬਹੁਤ ਘੱਟ ਤਾਦਾਦ ਦੇ ਵਿੱਚ ਉੱਥੇ ਦੇਖਣ ਨੂੰ ਮਿਲਿਆ ਕਿ ਸੰਗਤ ਦੀ ਗੈਰ ਹਾਜ਼ਰੀ ਹੈ। ਗੁਰੂ ਕੇ ਜਿਹੜੇ ਪ੍ਰਚਾਰਕ ਹੈ ਗੁਰੂ ਸਾਹਿਬ ਦਾ ਇਤਿਹਾਸ ਸੁਣਾ ਰਹੇ ਆ, ਪਰ ਦੂਜੇ ਪਾਸੇ ਦੁਕਾਨਾਂ ਤੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ। ਕੀ ਲੱਗਦਾ ਕਿ ਜਿਹੜੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਪ੍ਰਬੰਧ ਦੇ ਹੇਠ ਸਮੁੱਚਾ ਪ੍ਰਬੰਧ ਚੱਲਦਾ ਹੈ, ਉਹਨਾਂ ਨੂੰ ਚਾਹੀਦਾ ਨਹੀਂ ਕਿ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਵੇਲੇ ਦੁਕਾਨਾਂ ਤੋਂ ਗਰੇਜ਼ ਕਰਵਾਈਏ? ਤਾਂ ਇਸ ਚੀਜ਼ ਨੂੰ ਲੈ ਕੇ ਕੋਈ ਲੱਗਦਾ ਨਹੀਂ ਕਿ ਰੋਡ ਮੈਪ ਅਪਣਾਇਆ ਜਾਣਾ ਚਾਹੀਦਾ ਸੀ? ਬਾਬਾ ਜੀ ਸਾਰਾ ਕੁਝ ਹੋ ਸਕਦਾ, ਇਹ ਸ਼੍ਰੋਮਣੀ ਕਮੇਟੀ ਹੀ ਸਾਰਾ ਕੁਝ ਕਰ ਸਕਦੀ ਆ। ਪਰ ਮੈਂ ਪਹਿਲੀ ਗੱਲ ਜੀ ਮੈਂ ਕਹਿ ਦਿੱਤੀ ਵੀ ਜਦ RSS ਵੜ ਗਈ ਸਾਡੇ 'ਚ, ਆਪਣੇ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗੇ, ਸ਼੍ਰੋਮਣੀ ਕਮੇਟੀ ਮੈਂਬਰ ਸਾਰੇ RSS ਦੇ ਬੰਦੇ ਆ। ਜੇਬਾਂ ਤੇ ਦਾ ਜਥੇਦਾਰ ਨਿਕਲਦੇ ਆ। ਜਥੇਦਾਰ ਚਾਹੀਦਾ ਅਕਾਲੀ ਫੂਲਾ ਸਿੰਘ ਵਰਗਾ, ਮਹਾਰਾਜੇ ਰਣਜੀਤ ਸਿੰਘ ਨੂੰ ਜਿੱਥੇ ਉਹਦੀ ਗਲਤੀ ਹੁੰਦੀ ਨਹੀਂ ਜਦੇ ਕਹਿ ਦਿੰਦਾ ਓਏ ਕਾਣਿਆ ਚੱਲ ਆਪਣਾ ਸਿੱਧਾ ਕੰਮ ਕਰ ਜਿਹੜਾ ਤੇਰਾ ਕੰਮ ਹੈ। ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਚਾਹੀਦੇ ਆ। ਅੱਜ ਵਾਲੇ ਜਥੇਦਾਰ ਨਹੀਂ ਚਾਹੀਦੇ ਜਿਹੜੇ ਇੱਕੋ ਪਰਿਵਾਰ ਦੇ ਥੱਲੇ ਲੱਗੇ ਹੋਏ ਆ, RSS ਦੇ ਥੱਲੇ ਲੱਗੇ ਹੋਏ ਆ। ਕੋਈ ਸਾਰੇ ਤਾਂ ਬੇਇੱਜ਼ਤੀ ਕਰ ਦਿੰਦੇ ਜਥੇਦਾਰ ਦੀ।
ਇਹ ਸ਼੍ਰੋਮਣੀ ਕਮੇਟੀ ਆ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਤਾਂ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਵੀ ਅਸੀਂ ਜਿਹੜੇ ਸ਼ਹੀਦੀ ਜੋੜ ਮੇਲਾ ਹੈ ਵੀ ਇਹਨੂੰ ਵਧੀਆ ਵਧੀਆ ਪ੍ਰਚਾਰਕ ਬੁਲਾਈਏ, ਐਨ ਉੱਥੇ ਵਧੀਆ ਪ੍ਰਬੰਧ ਕਰੀਏ। ਇਹ ਇਹਨਾਂ ਨੂੰ ਪਹਿਲਾਂ ਹੀ ਕਰਨਾ ਚਾਹੀਦਾ। ਭਾਈ ਠੇਕੇ ਵੀ ਨਹੀਂ ਬੰਦ ਹੈਗੇ ਚਮਕੌਰ ਸਾਹਿਬ 'ਚ। ਅੱਛਾ, ਸ਼ਹੀਦੀ ਦਿਹਾੜਿਆਂ ਦੇ ਮੌਕੇ ਠੇਕੇ ਵੀ ਨਹੀਂ ਬੰਦ ਕੀਤੇ ਗਏ? ਠੇਕੇ ਵੀ ਖੁੱਲੇ ਆ ਚਮਕੌਰ ਸਾਹਿਬ ਦੇ ਵਿੱਚ। ਜਿਹੜੇ ਚਮਕੌਰ ਸਾਹਿਬ ਦੇ ਵਿੱਚ ਨਹੀਂ, ਜਿਹੜੇ ਲਾਗਪਾਤ ਤੇ ਕਿਲੋਮੀਟਰ 2-2 ਕਿਲੋਮੀਟਰ ਦੇ ਪਿੰਡ ਪੈ ਜਾਂਦੇ ਆ, ਉੱਥੇ ਠੇਕੇ ਵੀ ਖੁੱਲੇ ਆ। ਇਹ ਬਸ ਇਹਨਾਂ ਨੇ ਸਿੱਖਾਂ ਨਾਲ ਧੱਕਾ ਹੀ ਕਰਨਾ ਹੈ। ਪੰਜਾਬ ਸਰਕਾਰ ਤੇ ਕਹਿ ਰਹੀ ਵੀ ਅਸੀਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਜਿਹੜੇ ਠੇਕੇ ਆ, ਮੀਟ ਦੀਆਂ ਦੁਕਾਨਾਂ, ਉਹ ਸਭ ਕੁਝ ਬੰਦ ਕਰਾਵਾਂਗੇ। ਨਹੀਂ ਬਾਈ, ਉਹ ਮਾੜਾ ਮੋਟਾ ਚਲੋ ਕਰ ਦੂੰਗੇ, ਪਰ ਇਹਨਾਂ ਨੇ ਕਿੱਥੇ ਕਰਨਾ ਹੈ? ਇਹਨਾਂ ਕੋਲ ਤਾਂ ਪੈਸਾ ਹੈ ਨਹੀਂ, ਇਹਨਾਂ ਨੇ ਪੈਸਾ ਨਹੀਂ ਇਕੱਠਾ ਕਰਨਾ। ਇਹਨਾਂ ਨੂੰ ਕੋਈ ਸਿੱਖਾਂ ਨਾਲ ਪਿਆਰ ਨਹੀਂ ਹੈਗਾ। ਸਾਰਿਆਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਆ। ਜਦ ਤਾਂ ਪੱਗ ਬੰਨ੍ਹ ਕੇ ਰੱਖ ਲੈਂਦੇ ਆ, ਚਾਹੇ ਉਹ ਕੇਜਰੀਵਾਲ ਆ ਜਾਂਦਾ, ਉਹ ਜਦ ਪੰਜਾਬ 'ਚ ਆਉਣਾ ਹੁੰਦਾ ਪੱਗ ਬੰਨ੍ਹ ਲੈਂਦੇ ਆ। ਕਿਆ ਫਾਇਦਾ? ਕੋਈ ਨਹੀਂ, ਇਹ ਕੋਈ ਇਹਨਾਂ ਦੀ ਤਾਂ ਗੱਲ ਮੰਨਣੇ ਦੀ ਕੋਈ ਉਹੀ ਨਹੀਂ ਕਰਦਾ, ਜੀ ਨਹੀਂ ਕਰਦਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਕੋਈ ਪਰਿਵਾਰ ਹੁੰਦਾ ਹੈ, ਜਦੋਂ ਵੀ ਕੋਈ ਇੱਥੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਚਮਕੌਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਆਉਂਦਾ, ਤਾਂ ਖਾਸ ਤੌਰ ਤੇ ਪਰਿਵਾਰ ਦੇ ਵਿੱਚ ਇਹ ਗੱਲ ਕਹਿ ਕੇ ਆਈ ਜਾਂਦੀ ਹੈ ਕਿ ਯਾਰ ਅਸੀਂ ਸ਼ਹੀਦੀ ਦਿਹਾੜਿਆਂ ਤੇ ਚੱਲੇ ਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਚੱਲੇ ਆ। ਕੀ ਲੱਗਦਾ ਕਿ ਘਰ ਦੇ ਵਿੱਚ ਕਿਹਾ ਤੇ ਇਹ ਜਾਂਦਾ, ਪਰਿਵਾਰ ਨੂੰ ਇਹ ਕਹਿ ਕੇ ਆਇਆ ਜਾਂਦਾ ਹੈ, ਪਰ ਇੱਥੇ ਆ ਕੇ ਜਿਹੜੀਆਂ ਸ਼ਾਪਿੰਗ ਕਰਨੀਆਂ ਜਾਂ ਇਦਾਂ ਦੀਆਂ ਚੀਜ਼ਾਂ ਕਰਨੀਆਂ, ਲੱਗਦਾ ਫਿਰ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ? ਬਾਈ ਜਮਾ ਹੀ ਨਹੀਂ, ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਤਾਂ ਹੋ ਗਿਆ, ਚਾਹੇ ਦੁਕਾਨਾਂ ਲੱਗੀਆਂ, ਇਹ ਆਪਾਂ ਨੂੰ ਆਪਣੀ ਸੋਚ ਨੂੰ ਹੋਣਾ ਚਾਹੀਦਾ ਵੀ ਅਸੀਂ ਕਿਹਨਾਂ ਨੂੰ ਨਤਮਸਤਕ ਹੋਣ ਚੱਲੇ ਆ। ਇਹ योगी अल्लाह खान लिखता, बस एक हिंद में तीर्थ है यात्रा के लिए, बाप ने कटाए बेटे यहाँ खुदा के लिए। ਇਹ ਤਾਂ ਇੱਕ ਤੀਰਥ ਸਥਾਨ ਹੈ। ਤੁਸੀਂ ਇੱਥੇ ਵੀ ਫਿਰ ਮੇਲੇ ਬਣਾਏ ਹੋਏ ਆ, ਨੰਗੇ ਸਿਰ ਫਿਰਦੇ ਆ। ਘੋੜਾ ਚੌਂਕ ਤੇ ਦੇਖ ਲਓ, ਉੱਥੇ ਗੁਰਦੁਆਰੇ ਦੇ ਵਿੱਚ ਵੀ ਨੰਗੇ ਸਿਰ ਫਿਰ ਰਹੇ ਆ। ਕੋਈ ਹੈ ਹੀ ਨਹੀਂ, ਲੋਕਾਂ ਨੂੰ ਮਤਲਬ ਹੀ ਨਹੀਂ। ਮੈਂ ਦੱਸਦਾ ਰਿਹਾ ਵੀ ਜਿਹੜੀ ਲੋਕਾਂ ਦੀ ਸੋਚ ਹੈ ਇੰਨੀ ਗੁਲਾਮ ਹੋ ਚੁੱਕੀ ਆ, ਇਹਨਾਂ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਫਿਰ ਰਹੇ ਹਾਂ, ਕਿਹੜੀ ਧਰਤੀ ਤੇ ਫਿਰ ਰਹੇ ਹਾਂ। ਜਿੱਥੇ ਇੰਨਾ 40 ਸਿੰਘਾਂ ਦਾ ਖੂਨ ਡੁੱਲਿਆ, 3 ਪਿਆਰੇ ਵੀ ਉਰੇ ਸ਼ਹੀਦ ਹੋਏ ਆ। ਇੰਨਾ ਉਰੇ ਮਹਾਰਾਜ ਵੀ ਜਦ ਉਹ ਜੰਗ ਹੋਈ ਆ, ਨੰਗੇ ਪੈਰ ਗਏ ਆ ਮਾਛੀਵਾੜੇ ਨੂੰ ਵੀ ਮੇਰੇ ਸਿੱਖਾਂ ਦੇ ਪੈਰ ਸਿਰ ਨੂੰ ਜਿਹੜੇ ਕੇਸ ਆ ਉਹਨਾਂ ਨੂੰ ਪੈਰ ਨਾ ਲੱਗ ਜਾਣ, ਪਰ ਆਪਣੇ ਲੋਕਾਂ ਨੂੰ ਹੈ ਹੀ ਨਹੀਂ, ਜਮਾਂ ਵੀ ਨਹੀਂ ਹੈਗਾ। ਆਇਓ ਫਿਰਦੇ ਆ, ਕੋਈ ਹੁੱਲੜਬਾਜੀ ਕਰਦੇ, ਕੋਈ ਕੁਛ ਕਰਦਾ ਫਿਰਦਾ, ਕਈ ਮੁੰਡੇ ਆਸ਼ੀਆਂ ਕਰਦੇ ਫਿਰਦੇ ਆ ਇਸ ਜਗ੍ਹਾ ਤੇ ਵੀ। ਬਹੁਤ ਮਾੜੇ ਹਾਲਾਤ ਹੈ, ਲੋਕਾਂ ਨੂੰ ਆਪ ਸਮਝਣਾ ਪੈਣਾ। ਪਰ ਮੇਨ SGPC ਨੂੰ ਚਾਹੀਦਾ, ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ ਬਣੀ ਵੀ ਹੈ, ਉਹਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤੁਹਾਡੇ ਹੱਥ ਪ੍ਰਬੰਧ ਹੈ ਸਾਰਾ, ਤੁਸੀਂ ਪ੍ਰਸ਼ਾਸਨ ਨੂੰ ਕਹਿ ਕੇ ਇਹ ਦੁਕਾਨਾਂ ਨਾ ਲੱਗਣ ਦਿਓ। ਇਹ ਤਾਂ ਵੀਰ ਜਿਹੜਾ ਹਲੇ ਮਾੜਾ ਮੋਟਾ ਫਰਕ ਪਤਾ ਕਿਵੇਂ ਪੈ ਗਿਆ, ਜਿਹੜੇ ਭਾਈ ਪਿੰਦਰਪਾਲ ਸਿੰਘ ਉਹਨਾਂ ਨੇ ਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਆਪਣੇ ਸ਼ਹੀਦੀ ਪੰਦਰਵਾੜੇ ਤੇ ਪ੍ਰੋਗਰਾਮ ਸ਼ੁਰੂ ਕਰੇ। ਸਫਰੇ ਸ਼ਹਾਦਤ ਭਾਈ ਹਰਪਾਲ ਸਿੰਘ ਨੇ ਸ਼ੁਰੂ ਕਰੇ ਪ੍ਰੋਗਰਾਮ, ਉਹਦੇ ਕਰਕੇ ਥੋੜਾ ਜਿਹਾ ਪ੍ਰਭਾਵ ਪਿਆ, ਹਲੇ ਸੰਗਤ ਜੁੜਨ ਲੱਗੀ ਹੈ। ਅਸੀਂ ਇਹਨਾਂ ਵਿਦਵਾਨਾਂ ਦਾ ਹੱਥ ਜੋੜ ਕੇ ਧੰਨਵਾਦ ਇਹ ਕਰਦੇ ਹਾਂ ਵੀ ਜਿਹੜਾ ਇਹਨਾਂ ਨੇ ਉਪਰਾਲਾ ਕਰਿਆ ਏ। ਕਿਉਂਕਿ ਹੁਣ ਸਫਰੇ ਸ਼ਹਾਦਤ ਦੇ ਪ੍ਰੋਗਰਾਮ ਹੋ ਗਏ, ਭਾਈ ਪਿੰਦਰਪਾਲ ਸਿੰਘ ਦੇ ਜਿਹੜੇ ਉਹਦੇ ਪ੍ਰੋਗਰਾਮ ਕਰਦੇ ਆ, 4 ਪ੍ਰੋਗਰਾਮ ਕਰਦੇ ਆ, 1 ਪੋਹ ਤੋਂ ਲੈ ਕੇ 4 ਪੋਹ ਤੱਕ। ਤੁਸੀਂ ਕੀ ਕਾਰਨ ਕੀ ਮੰਨਦੇ ਹੋ ਕਿ ਜਿਹੜੇ ਲੋਕ ਇੱਥੇ ਆਉਂਦੇ ਆ ਉਹ ਸ਼ਹੀਦੀ ਦਿਹਾੜਾਂ ਦਾ ਜਾਂ ਉਹਨਾਂ ਦਿਨਾਂ ਦਾ ਅਹਿਸਾਸ ਕਿਉਂ ਨਹੀਂ ਕਰ ਪਾਉਂਦੇ? ਆਖਰ ਕਿਉਂ ਇੱਥੇ ਆਪਦੇ ਮਨ ਦੀ ਮੱਤ ਵਰਤੀ ਜਾਂਦੀ ਹੈ ਇੰਨੇ ਪਵਿੱਤਰ ਜਗ੍ਹਾ ਦੇ ਉੱਪਰ ਆ ਕੇ? ਕਾਰਨ ਕੀ ਮੰਨਦੇ ਹੋ ਕਿ ਉਹਨਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ, ਜਾਂ ਉਹਨਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਹਿਸਾਸ ਨਹੀਂ ਹੋ ਰਿਹਾ? ਕਾਰਨ ਮੈਂ ਤਾਂ ਵੀਰੇ ਇਹੀ ਮੰਨਦਾ, ਚਲੋ ਜਿਹੜਾ ਲੋਕਾਂ ਨੇ ਤਾਂ ਹੋਣਾ ਹੀ ਹੋਣਾ, ਤਾਂ ਇਹ ਜਿਹੜੀ ਆਪਣਾ ਮੈਂ ਤਾਂ ਮੁੱਖ ਕਾਰਨ SGPC ਤੇ ਜਥੇਦਾਰਾਂ ਦਾ ਮੰਨਦਾ ਆਪਣਿਆਂ ਦਾ। ਕਿਉਂਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਹਰੇਕ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਕਰਾਉਣੇ ਚਾਹੀਦੇ ਸੀਗੇ, 1 ਮਹੀਨਾ ਪਹਿਲਾਂ ਹੀ ਪ੍ਰੋਗਰਾਮ ਕਰਾਉਣੇ ਚਾਹੀਦੇ ਆ। ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਪ੍ਰਚਾਰ ਹੋਣਾ ਚਾਹੀਦਾ, ਪ੍ਰਚਾਰ ਹੀ ਨਹੀਂ ਹੈ ਕਿਸੇ ਪਾਸੇ। ਸ਼ਹੀਦੀ SGPC ਤੇ ਕਹਿੰਦੀ ਵੀ ਅਸੀਂ ਪ੍ਰਚਾਰਕ ਤੋਰੇ ਹੋਏ ਆ, ਪਿੰਡੋਂ ਪਿੰਡੀ ਉਹ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ, ਗੁਰਮਤਿ ਸਮਾਗਮ ਕੀਤੇ ਜਾ ਰਹੇ ਉਹਨਾਂ ਵੱਲੋਂ। ਕੋਈ ਨਹੀਂ ਵੀਰੇ, 1 ਜਾਂ 2 ਗੁਰਦੁਆਰੇ 'ਚ ਹੁੰਦੇ ਹੋਊਗੇ, ਹਰੇਕ ਪਿੰਡ ਕੋਈ SGPC ਦਾ ਪ੍ਰੋਗਰਾਮ ਨਹੀਂ ਹੁੰਦਾ। ਜੇ ਹੋਣ ਤਾਂ ਲੋਕ ਇੱਕਣਾ ਨਾ, ਜਿਵੇਂ ਮੇਲਾ ਬਣਿਆ ਹੋਇਆ ਨਾ, ਜਿਵੇਂ ਕੋਈ ਮੇਲਾ ਨਹੀਂ ਪਿੰਡਾਂ ਵਿੱਚ ਲੱਗਿਆ ਵਾ ਹੁੰਦਾ, ਕੋਈ ਜਿਹੜਾ ਮਰਜ਼ੀ ਮੇਲਾ ਲਾ ਲਓ ਤੁਸੀਂ, ਉਹਨਾਂ ਨੂੰ SGPC ਨੂੰ ਕਰਨਾ ਚਾਹੀਦਾ, ਪ੍ਰੋਗਰਾਮ ਰੱਖਣੇ ਚਾਹੀਦੇ ਆ, ਸਾਰਾ ਕੁਝ ਕਰਨਾ ਚਾਹੀਦਾ ਵੀ ਅਸੀਂ ਸਿੱਖਾਂ ਨੂੰ ਕਿਵੇਂ ਜੋੜੀਏ। ਇਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ। ਕੌਮ ਦੇ ਜਥੇਦਾਰ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇਬਾਂ 'ਚੋਂ ਨਿਕਲਦੇ ਆ, ਪਰਚੀ ਨਾਲ ਤਾਂ ਜਥੇਦਾਰ ਨਿਕਲ ਰਿਹਾ ਏ। ਇਹ ਕੋਈ ਜੰਗ ਯੁੱਧ ਲੜਨ ਵਾਲਾ ਕੋਈ ਜਥੇਦਾਰ ਥੋੜੀ ਨਾ ਏ। ਇਹਦਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰ ਵਾਲੇ ਸੰਤਾਂ ਤੱਕ ਜਿਹੜੇ ਜਥੇਦਾਰ ਹੋਏ ਆ ਉਹੀ ਹੋਏ ਆ।
ਉਤੇ ਬਾਅਦ ਸਾਨੂੰ ਕੋਈ ਸਿੱਖ ਕੌਮ ਨੂੰ ਅੱਜ ਤੱਕ ਜਥੇਦਾਰ ਨਹੀਂ ਮਿਲਿਆ। ਬਹੁਤ ਸਾਰੇ ਸਿਆਣੇ ਲੋਕਾਂ ਦਾ ਵੀ ਸੁਝਾਅ ਹੁੰਦਾ ਕਿ ਜੋ ਪਿਛਲੇ ਸਮੇਂ ਦੇ ਦਰਮਿਆਨ ਲੰਘ ਗਿਆ ਉਹਨੂੰ ਭੁੱਲ ਜਾਣਾ ਚਾਹੀਦਾ, ਤਾਂ ਅੱਗੇ ਸੋਚ ਅਪਣਾਉਣੀ ਚਾਹੀਦੀ ਹੈ। ਅਗਾਂਹ ਨੂੰ ਵੀ ਸ਼ਹੀਦੀ ਦਿਹਾੜੇ ਮਨਾਏ ਜਾਣੇ ਆ, ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ। ਤਾਂ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਉਲੀਕਣ ਦੀ ਲੋੜ ਹੈ? ਆਪਦੇ ਯੋਧਿਆਂ ਨੂੰ ਯਾਦ ਕੀਤਾ ਜਾ ਸਕੇ, ਮਰਿਆਦਾ ਵੀ ਕਾਇਮ ਕੀਤੀ ਜਾ ਸਕੇ। ਕੀ ਲੱਗਦਾ ਕਿ ਫਿਰ ਭਵਿੱਖ ਦੇ ਵਿੱਚ ਕਿੱਦਾਂ ਦੀ ਪਲੈਨਿੰਗ ਦੀ ਲੋੜ? ਭਵਿੱਖ ਦੇ ਵਿੱਚ ਤਾਂ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਥੋੜਾ ਜਿਹਾ ਤੁਸੀਂ ਆਪਣੇ ਦਿਮਾਗ ਨਾਲ ਵੀ ਸੋਚੋ ਵੀ ਇਹ ਅਸੀਂ ਚੱਲੇ ਕਿੱਥੇ ਹਾਂ। ਅਸੀਂ ਇੱਕ ਤੀਰਥ ਸਥਾਨ ਤੇ ਚੱਲੇ ਹਾਂ ਜਿੱਥੇ ਅੰਨੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਸ਼ਹੀਦੀਆਂ ਦਿੱਤੇ, 2 ਸਾਹਿਬਜ਼ਾਦਿਆਂ ਨੇ। ਠੀਕ ਹੈ ਵੀ ਥੋੜਾ ਜਿਹਾ ਆਪਣੇ ਦਿਮਾਗ ਤੇ ਵੀ ਸੋਚੋ ਵੀ ਅਸੀਂ ਚੱਲੇ ਕਿੱਥੇ ਆ, ਵੀ ਅਸੀਂ ਖਰੀਦਣ ਚੱਲੇ, ਸਮਾਨ ਖਰੀਦਣ ਚੱਲੇ ਆ ਕਿ ਅਸੀਂ ਉੱਥੇ ਇਹਨਾਂ ਸਿੰਘਾਂ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੋਣ ਚੱਲੇ ਆ। ਤੇ ਰਹੀ ਗੱਲ ਜਿਹੜੇ ਪਿੰਡਾਂ 'ਚ ਗ੍ਰੰਥੀ ਸਿੰਘ ਆ ਤੇ ਪ੍ਰਚਾਰਕ ਹੈ, ਇਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਕਰਨ ਜਾਂ ਕਥਾ ਕਰਦੇ ਆ ਗੁਰਦੁਆਰਿਆਂ 'ਚ, ਉੱਥੇ ਕਹਿਣ ਵੀ ਇਹ ਭਾਈ ਜਿਹੜੇ ਸਾਡੇ ਦਿਨ ਹੈ ਮੇਲੇ ਵਾਲੇ ਨਹੀਂ ਹੈਗੇ, ਵੀ ਇਹ ਸਾਡੇ ਸ਼ਹੀਦਾਂ ਦੇ ਦਿਨ ਆ, ਵੀ ਉੱਥੇ ਤੁਸੀਂ ਜਾਣਾ ਤਾਂ ਕੋਈ ਇਹੋ ਜਿਹਾ ਘੁੰਮਣ ਫਿਰਨ ਨਹੀਂ ਜਾਣਾ, ਵੀ ਸ਼ਹੀਦਾਂ ਸਿੰਘਾਂ ਨਤਮਸਤਕ ਹੋਣ ਜਾਣਾ। ਤੀਜੀ ਗੱਲ SGPC ਨੂੰ ਵੀ ਚਾਹੀਦਾ ਵੀ ਜੋ ਹੋ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਲੋਕਾਂ ਵਾਸਤੇ ਕਰਨਾ ਆ, ਸੰਗਤ ਵਾਸਤੇ ਕਰਨਾ ਹੈ, ਵੀ ਵਧੀਆ ਪ੍ਰਬੰਧ ਕਰੋ। ਨਾਲੇ ਉੱਥੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜੀਆਂ ਦੁਕਾਨਾਂ ਲੱਗਦੀਆਂ ਨਹੀਂ ਲੱਗਣੀਆਂ ਚਾਹੀਦੀਆਂ, ਜਿਵੇਂ ਝੂਲੇ ਲੱਗੇ ਹੋਏ, ਕਿਤੇ ਕੁਛ ਲੱਗਿਆ ਵਾ, ਇਹ ਨਹੀਂ ਲੱਗਣੀਆਂ ਚਾਹੀਦੀਆਂ। ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਖਾਸ ਤੌਰ ਤੇ ਜਿਹੜੇ ਸ਼ਹੀਦੀ ਦਿਹਾੜੇ ਆ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਜਾਂ ਇਸ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮਨਾਏ ਜਾਣੇ ਆ, ਔਰ ਇਸੇ ਨੂੰ ਲੈ ਕੇ ਸਾਡੇ ਮਨਾਂ ਦੇ ਵਿੱਚ ਅਹਿਸਾਸ ਹੋਣਾ ਚਾਹੀਦਾ ਸ਼ਹੀਦਾਂ ਨੂੰ ਪ੍ਰਣਾਮ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ। ਇਕੱਲਾ ਇਹ ਨਹੀਂ ਕਿ ਇੱਥੇ ਸ਼ਾਪਿੰਗ ਮਾਲ ਬਣਾਏ ਹੋਏ ਆ, ਇੱਥੇ ਸ਼ਾਪਿੰਗ ਕੀਤੀ ਜਾ ਰਹੀ ਹੈ ਵੱਡੇ ਤਬਕੇ ਦੇ ਵੱਲੋਂ, ਇੱਦਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਨਹੀਂ ਕੀਤਾ ਜਾ ਸਕਦਾ। ਇਸੇ ਨੂੰ ਲੈ ਕੇ ਤਮਾਮ ਸਾਰੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਤਾਂ ਖਾਸ ਤੌਰ ਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਪਹਿਲ ਦੇ ਆਧਾਰ ਤੇ ਵੱਡੀ ਜ਼ਿੰਮੇਵਾਰੀ ਬਣਦੀ ਹੈ। ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ।